नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। अज असीं सूरा अखलास दा तर्जमा ते तफसीर ते ਉਹ ਹਾਲਾਤ ਜਿਨ੍ਹਾਂ ਹਾਲਾਤ ਦੇ ਵਿੱਚ ਇਹਦਾ ਨਜ਼ੂਲ ਹੋਇਆ ਉਹਨੂੰ ਬਿਆਨ ਕਰਾਂਗੇ। ਕੁਲ ਹੁਵੱਲਾਹੂ ਅਹਦ, ਫਰਮਾ ਦਿਓ, ਕਹਿ ਦਿਓ ਐ ਅੱਲਾਹ ਦੇ ਨਬੀ ਕਿ ਅੱਲਾਹ ਇੱਕ ਹੈ। ਅੱਲਾਹੁ ਸਮਦ, ਅੱਲਾਹ ਬੇਨਿਆਜ਼ ਹੈ। ਲਮ ਯਲਿਦ, ਨਾ ਉਹਨੇ ਕਿਸੇ ਨੂੰ ਪੈਦਾ ਕੀਤਾ, ਵਲਮ ਯੂਲਦ, ਅਤੇ ਨਾ ਕਿਸੇ ਨੇ ਉਹਨੂੰ ਪੈਦਾ ਕੀਤਾ। ਵਲਮ ਯਕੁਨ ਲਹੂ ਕੁਫੁਵਨ ਅਹਦ, ਔਰ ਨਾ ਕੋਈ ਉਹਦੇ ਜੋੜਦਾ, ਉਹਦਾ ਕੋਈ ਹਮਸਰ ਨਹੀਂ ਹੈ। ਵਜੂਦੇ ਖੁਦਾ ਦੇ ਉੱਤੇ ਪੂਰੇ ਕੁਰਾਨ ਕਰੀਮ ਦੇ ਵਿੱਚ ਦਲੀਲ ਪੂਰੇ ਕੁਰਾਨ ਪਾਕ ਨੂੰ ਨਹੀਂ ਕਿਹਾ ਜਾ ਸਕਦਾ ਕਿ ਵਜੂਦੇ ਖੁਦਾ ਦੇ ਉੱਤੇ ਪੂਰਾ ਕੁਰਾਨ ਜਿਹੜਾ ਵੇ ਉਹ ਦਲੀਲ ਨਹੀਂ। ਹਾਂ, ਅਗਰ ਕਿਧਰੇ ਕੋਈ ਜ਼ਿਕਰ ਹੈ ਵੇ ਅਤੇ ਉਹ ਵਾਜਬੀ ਜਿਹਾ ਅੱਲਾਹ ਤਾਲਾ ਨੇ ਜ਼ਿਕਰ ਫਰਮਾਇਆ, ਮਗਰ ਸੂਰਾ ਅਖਲਾਸ ਜਿਹੜੀ ਹੈ ਉਹ ਮੁਕੰਮਲ ਦੀ ਮੁਕੰਮਲ ਤੌਹੀਦ ਹੈ। ਅੱਲਾਹ ਤਾਲਾ ਦਾ ਮੁਕੰਮਲ ਤਾਰੁਫ ਹੈ ਸੂਰਾ ਅਖਲਾਸ। ਮੈਂ ਸਾਦਾ ਅਲਫਾਜ਼ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਜਿਸ ਤਰ੍ਹਾਂ ਇਨਸਾਨ ਆਪਣੇ ਬਾਰੇ ਦੇ ਵਿੱਚ ਸੋਚਦਾ ਹੈ, ਇਹਦਾ ਮਤਲਬ ਹੈ ਵੀ ਕਿ ਜਦੋਂ ਇਨਸਾਨ ਦਾ ਆਪਣਾ ਵਜੂਦ ਉਹਦੇ ਸਾਹਮਣੇ ਆਉਂਦਾ ਹੈ ਅਤੇ ਉਹਨੂੰ ਪਤਾ ਲੱਗਦਾ ਕਿ ਮੈਂ ਹੈ ਵਾਂ। ਔਰ ਜਦੋਂ ਉਹਨੂੰ ਆਪਣੇ ਵਜੂਦ ਦਾ ਅਹਿਸਾਸ ਹੁੰਦਾ ਹੈ ਅਤੇ ਫਿਰ ਉਹਨੂੰ ਇਹ ਵੀ ਸੋਚ ਆਉਂਦੀ ਹੈ ਕਿ ਆਖਰ ਮੇਰੇ ਬਣਾਉਣ ਦਾ ਮਕਸਦ ਕੀ ਹੈ। ਯਾਨੀ ਅਸੀਂ ਧੁੱਪ ਦੇ ਵਿੱਚ ਬੈਠੇ ਹੋਏ ਹਾਂ, ਫਰਜ਼ ਕਰੋ ਕੰਡ ਕੀਤੀ ਹੋਈ ਹੈ, ਸੂਰਜ ਸਾਨੂੰ ਨਜ਼ਰ ਨਹੀਂ ਆ ਰਿਹਾ, ਲੇਕਿਨ ਪਿੱਛੇ ਨਾ ਧੁੱਪ ਦੀ ਤਪਸ਼ ਸਾਨੂੰ ਦੱਸਦੀ ਹੈ ਕਿ ਕਿਧਰੇ ਸੂਰਜ ਦਾ ਵਜੂਦ ਹੈ ਵੇ ਅਤੇ ਜਿੱਥੋਂ ਸਾਨੂੰ ਸੇਕ ਆ ਰਿਹਾ। ਅਗਰ ਉਹਦੇ ਅੱਗੇ ਬਾਦਲ ਆ ਜਾਏ ਅਤੇ ਸਾਨੂੰ ਠੰਡਕ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਅਤੇ ਅਸੀਂ ਫੌਰਨ ਮੁੜ ਕੇ ਵੇਖਾਂਗੇ ਕਿ ਸੂਰਜ ਕੀ ਹੋਇਆ, ਲੁਕ ਗਿਆ। ਯਾਨੀ ਕਿ ਅਹਿਸਾਸ ਜਿਹੜਾ ਹੈ, ਜਿਸਮ ਨੂੰ ਕਿਸੇ ਚੀਜ਼ ਦਾ ਅਹਿਸਾਸ ਉਹਦੇ ਵਜੂਦ ਦਾ ਪਤਾ ਦਿੰਦਾ ਹੈ ਕਿ ਫਲਾਂ ਚੀਜ਼ ਹੈ। ਅਗਰ ਆਸਾਰ ਮੌਜੂਦ ਹੋਣ ਤਾਂ ਵਜੂਦ ਵੀ ਮੌਜੂਦ ਹੁੰਦਾ ਹੈ। ਵਜੂਦ ਕਾਇਨਾਤ ਜਿਹੜੀ ਹੈ, ਪੂਰੀ ਕਾਇਨਾਤ, ਇਹ ਆਪਣੇ ਖਾਲਕ ਦਾ ਪਤਾ ਦਿੰਦੀ ਹੈ। ਫਿਤਰਤ ਨੇ ਸਾਨੂੰ ਦੱਸਿਆ ਕਿ ਖੁਦਾ ਹੈ, ਯਾਨੀ ਅੱਲਾਹ ਦਾ ਵਜੂਦ ਜਿਹੜਾ ਵੇ ਉਹ ਫਿਤਰਤ ਨੇ ਸਾਨੂੰ ਦੱਸਿਆ ਅਤੇ ਦੀਨ ਨੇ ਸਾਨੂੰ ਦੱਸਿਆ ਕਿ ਅੱਲਾਹ ਇੱਕ ਹੈ। ਹਰ ਇਨਸਾਨ ਦਾ ਵਜੂਦ ਉਹਦੇ ਰੱਬ ਦਾ, ਉਹਦੇ ਬਣਾਉਣ ਵਾਲੇ ਦਾ ਪਤਾ ਦਿੰਦਾ ਹੈ। ਇਹ ਵੱਖਰੀ ਗੱਲ ਹੈ ਕੋਈ ਮੰਨੇ ਜਾਂ ਨਾ ਮੰਨੇ। ਖਾਨੇ ਕਾਬੇ ਦੇ ਵਿੱਚ 360 ਬੁੱਤਾਂ ਦੇ ਮੁਕਾਬਲੇ ਦੇ ਉੱਤੇ ਇੱਕ ਲਫ਼ਜ਼, ਵਾਹਿਦ ਲਫ਼ਜ਼ ਜਿਹੜਾ ਹੈ ਉਹ ਅੱਲਾਹ ਤਾਲਾ ਦੀ ਜ਼ਾਤ ਦੀ ਅਕਾਸੀ ਕਰਦਾ ਕਿ ਅੱਲਾਹ ਇੱਕ ਹੈ। ਅੱਲਾਹ ਸਮਦ ਹੈ, ਯਾਨੀ ਬੇਨਿਆਜ਼ ਹੈ। ਬੇਨਿਆਜ਼ੀ ਦੀ ਉਹਦੀ ਇਹ ਹਾਲਤ ਹੈ ਕਿ ਸਾਰੀ ਦੁਨੀਆ ਉਹਦੀ ਮੁਖਾਲਫਤ ਕਰਨਾ ਸ਼ੁਰੂ ਹੋ ਜਾਏ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸਾਰੀ ਦੁਨੀਆ ਉਹਦੀ ਇਬਾਦਤ ਕਰਨਾ ਸ਼ੁਰੂ ਹੋ ਜਾਏ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਹੈ ਅਤੇ ਇਬਾਦਤ ਕਰਨ ਵਾਲਿਆਂ ਨੂੰ ਪੈਂਦਾ ਅਤੇ ਮੁਖਾਲਫਤ ਕਰਨ ਵਾਲਿਆਂ ਨੂੰ ਪੈਂਦਾ। ਅੱਲਾਹ ਦੇ ਇੱਕ ਹੋਣ ਦੇ ਇਕਰਾਰ ਤੋਂ ਪਹਿਲੇ ਸਾਨੂੰ ਸਭ ਨੂੰ ਯਾਨੀ ਕਿ ਹਰ ਉਸ ਵਜੂਦ ਦਾ ਇਨਕਾਰ, ਉਸ ਹਸਤੀ ਦਾ ਇਨਕਾਰ ਕਰਨਾ ਪਏਗਾ ਜਿਹਨੂੰ ਅਸੀਂ ਖੁਦਾ ਦੀ ਬਰਾਬਰੀ ਦੇ ਸ਼ਰੀਕ ਸਮਝਣ ਲੱਗ ਜਾਂਦੇ ਹਾਂ। ਯਾਨੀ 360 ਬੁੱਤ ਕਾਬੇ ਦੇ ਵਿੱਚ ਰੱਖੇ ਹੋਏ ਸਨ ਅਤੇ ਸਭ ਤੋਂ ਪਹਿਲੇ ਤਮਾਮ ਜਿਹੜੇ ਉਹ ਖੁਦਾ ਜਿਨ੍ਹਾਂ ਨੂੰ ਬਣਾ ਕੇ ਉਸ ਵਕਤ ਦੇ ਮੁਸ਼ਰਿਕ ਬੈਠੇ ਹੋਏ ਸਨ, ਉਹਨਾਂ ਨੂੰ ਸਭ ਤੋਂ ਪਹਿਲੇ ਉਹਨਾਂ 360 ਬੁੱਤਾਂ ਤੋਂ ਇਲਾਵਾ ਜਿੰਨੇ ਵੀ ਬੁੱਤ ਸਨ, ਬਲਕਿ ਬੁੱਤਾਂ ਦੀ ਤਾਂ ਤਾਦਾਦ ਹੀ ਨਹੀਂ ਸੀ ਨਾ ਗਿਣੀ ਜਾ ਸਕਦੀ ਹੈ, ਅਤੇ ਉਹ ਬੁੱਤ ਸਨ ਜਿਹੜੇ ਖਾਨੇ ਕਾਬੇ ਵਿੱਚ ਸਨ, ਜਿਹੜੇ ਲੋਕਾਂ ਨੇ
ਘਰਾਂ ਦੇ ਵਿੱਚ ਰੱਖੇ ਹੋਏ ਸਨ, ਜਿਹੜੇ ਉਹ ਨਾਲ ਆਪਣੇ ਲਈ ਫਿਰਦੇ ਸਨ, ਉਹ ਇੱਕ ਵੱਖਰੀ ਤਾਦਾਦ ਹੋਏਗੀ। ਲੇਕਿਨ ਸਭ ਤੋਂ ਪਹਿਲੇ ਅੱਲਾਹ ਨੂੰ ਵਾਹਦ ਮੰਨਣ ਵਾਸਤੇ, ਇਕੱਲਾ ਮੰਨਣ ਵਾਸਤੇ ਅੱਲਾਹ ਤਾਲਾ ਨੂੰ ਸਾਨੂੰ ਸਾਰੇ ਜਿਹੜੇ ਦੂਸਰੇ ਮੱਦੇ ਮੁਕਾਬਲ ਜਿਨ੍ਹਾਂ ਨੂੰ ਅੱਲਾਹ ਦੇ ਰੱਖਿਆ ਜਾਂਦਾ, ਉਹਨਾਂ ਸਭ ਦੀ ਨਫੀ ਕਰਨੀ ਪੈਂਦੀ ਹੈ, ਉਹਨਾਂ ਦੇ ਵਜੂਦ ਦਾ ਇਨਕਾਰ ਕਰਨਾ ਪੈਂਦਾ। ਫਿਰ ਕੁਲ ਹੂ ਅੱਲਾਹੂ ਅਹਦ, ਫਿਰ ਉਹ ਅਹਦ ਹੈ। ਯਾਨੀ ਪਹਿਲੇ ਆਪਣੇ ਬਣਾਏ ਹੋਏ ਖੁਦਾਵਾਂ ਦਾ ਇਨਕਾਰ, ਫਿਰ ਰੱਬੁਲ ਇੱਜ਼ਤ ਦੀ ਜ਼ਾਤ ਦਾ ਇਕਰਾਰ ਕਰਨਾ। ਦੌਲਤ ਦਾ ਖੁਦਾ ਅਲੱਗ, ਖੂਬਸੂਰਤੀ ਦਾ ਖੁਦਾ ਅਲੱਗ, ਮੁਹੱਬਤ ਦਾ ਖੁਦਾ ਅਲੱਗ, ਹਵਾ ਦਾ ਖੁਦਾ ਅਲੱਗ, ਪਾਣੀ ਦਾ ਖੁਦਾ ਅਲੱਗ, ਜ਼ਮੀਨ ਅਤੇ ਆਸਮਾਨ ਦਾ ਖੁਦਾ ਅਲੱਗ, ਅਤੇ ਸਾਰਿਆਂ ਦੀ ਔਲਾਦ, ਸਭ ਦੀਆਂ ਆਪਣੀਆਂ ਫੈਮਲੀਆਂ, ਇਹ ਜਿੰਨੇ ਵੀ ਖੁਦਾ ਬਣਾਏ ਹੋਏ ਸਨ, ਇਹਨਾਂ ਸਾਰਿਆਂ ਖੁਦਾਵਾਂ ਦੇ ਚਿਹਰੇ, ਇਹਨਾਂ ਦੇ ਵਜੂਦ ਨੂੰ ਬਣਾ ਕੇ ਬੁੱਤਾਂ ਦੀ ਸ਼ਕਲ ਦੇ ਵਿੱਚ ਇਹਨਾਂ ਦੀਆਂ ਪੂਰੀਆਂ ਫੈਮਲੀਆਂ, ਕਿ ਜਿਹੜਾ ਇਹਨਾਂ ਦਾ ਖੁਦਾ ਵੇ ਉਹਦਾ ਬਾਪ ਕੌਣ ਹੈ, ਉਹਦੀ ਮਾਂ ਕੌਣ ਹੈ, ਉਹਦੀ ਬੇਟੀ ਕੌਣ ਹੈ, ਉਹਦਾ ਫਲਾਂ ਰਿਸ਼ਤੇਦਾਰ ਕੌਣ ਹੈ। ਯਾਨੀ ਪੂਰਾ ਖਾਨਦਾਨ ਸੀ ਇਹਨਾਂ ਦੇ ਖੁਦਾਵਾਂ ਦਾ, ਜਿਹੜੇ ਮੁਸ਼ਰਿਕੀਨ ਮੱਕਾ ਸਨ ਉਸ ਵਕਤ ਦੇ ਵਿੱਚ। ਇਹਨਾਂ ਤਮਾਮ ਖੁਦਾਵਾਂ ਦਾ ਇਨਕਾਰ ਕਰਕੇ ਇੱਕ ਰੱਬੁਲ ਇੱਜ਼ਤ ਦੀ ਜ਼ਾਤ ਦਾ ਇਕਰਾਰ ਕਰਨਾ ਜਿਹੜਾ ਸੀ, ਇਹ ਅੱਲਾਹ ਤਾਲਾ ਦੀ ਤੌਹੀਦ ਦਾ ਬਿਆਨ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਹੁਕਮ ਦਿੱਤਾ ਗਿਆ। ਕਿਸੇ ਵੀ ਦੌਰ ਦੇ ਵਿੱਚ ਇਹਨਾਂ ਤਮਾਮ ਦੁਨੀਆਵੀ ਫਾਇਦਿਆਂ ਦੇ ਖੁਦਾਵਾਂ ਦਾ ਇਨਕਾਰ ਕਰਨਾ ਈਮਾਨ ਦੀ ਸਰਬੁਲੰਦੀ ਹੈ, ਅਤੇ ਅਸਰ ਨੂੰ ਦੇਖ ਕੇ ਮੁਅੱਸਰ ਜਿਹੜਾ ਹੈ ਉਹਦੀ ਪਹਿਚਾਣ ਹੁੰਦੀ ਹੈ।